इन्हीं की कृपा के सजे हम हैं, सजे हम हैं, सजे हम हैं, हम हैं, सजे हम हैं। वाहिगुरू जी का खालसा वाहिगुरू जी की फतेह। ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਕੈਨੇਡਾ ਦੇ ਵਿੱਚ ਟੋਰਾਂਟੋ ਦੇ ਨੇੜੇ ਬਰੈਂਪਟਨ ਤੇ ਮਿਸੀਸਾਗਾ ਦੇ ਵਿੱਚ ਵਸਦੀ ਜਿਹੜੀ ਸਿੱਖ ਕੌਮ ਆ ਉਹਦੇ ਵੱਲੋਂ ਜਿਹੜਾ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਹਰ ਸਾਲ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ ਆ। ਗੁਰਦੁਆਰਾ ਸਿੰਘ ਸਭਾ ਮਾਲਟਨ ਤੋਂ ਸਿੱਖ ਸਪਿਰਚੁਅਲ ਸੈਂਟਰ ਰੈਕਸਡੇਲ ਤੱਕ ਇਹ ਨਗਰ ਕੀਰਤਨ ਜਿਹੜਾ ਆ ਇਹਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਸ਼ਮੂਲੀਅਤ ਕਰਦੇ ਆ ਤੇ ਗੁਰੂ ਸਾਹਿਬ ਨੂੰ ਸਜਦਾ ਕਰਦੇ ਆ। ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਕਿ ਸਿੱਖ ਜਿਹੜੇ ਆ ਉਹ ਆਪਣੇ ਧਾਰਮਿਕ ਅਕੀਦੇ ਦਾ ਪ੍ਰਗਟਾਵਾ ਕਰਦੇ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾਂਦਾ ਆ। ਪਰ ਉਸ ਦੇ ਨਾਲ ਹੀ ਜਿਹੜੀ ਸਿੱਖਾਂ ਦਾ ਜਿਹੜਾ ਸਿਆਸੀ ਜਿਹੜਾ ਅਕੀਦਾ ਆ ਜਾਂ ਸਿੱਖ ਸਿਆਸਤ ਨੂੰ ਕਿਵੇਂ ਸਮਝਦੇ ਆ ਤੇ ਨਾਲ ਹੀ ਜਿਹੜਾ ਸਿੱਖਾਂ ਦਾ ਸੱਭਿਆਚਾਰ ਆ ਉਸ ਦਾ ਵੀ ਜਿਹੜਾ ਝਲਕਾਰਾ ਆ ਪ੍ਰਗਟਾਵਾ ਆ ਉਹ ਇਹਨਾਂ ਨਗਰ ਕੀਰਤਨਾਂ 'ਚ ਦੇਖਣ ਨੂੰ ਮਿਲਦਾ ਆ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਸਜਾਇਆ ਜਾਂਦਾ ਉੱਥੇ ਨਾਲ ਹੀ ਸਿਆਸੀ ਤੌਰ ਤੇ ਜਿਹੜੀ ਸਿੱਖਾਂ ਦੀ ਆਪਣੇ ਕੌਮੀ ਘਰ ਖਾਲਿਸਤਾਨ ਦੀ ਕਾਇਮੀ ਦੇ ਲਈ ਜੱਦੋ-ਜਹਿਦ ਆ ਜਿਹੜੀ ਭਾਰਤ ਸਰਕਾਰ ਵੱਲੋਂ ਜਿਵੇਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਸਿੱਖਾਂ ਦੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ ਤੇ ਨਾਲ ਹੀ ਉਸ ਹਮਲੇ ਤੋਂ ਬਾਅਦ ਜਿਹੜੀ ਸਿੱਖਾਂ ਨੇ ਰਾਹ ਚੁਣਿਆ ਖਾਲਿਸਤਾਨ ਦੀ ਕਾਇਮੀ ਦਾ ਉਸ ਦਾ ਪ੍ਰਗਟਾਵਾ ਕਰਦੇ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਦੇ ਹੱਥਾਂ ਦੇ ਵਿੱਚ ਖਾਲਿਸਤਾਨ ਦੇ ਝੰਡੇ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ। ਤੇ ਨਾਲ ਹੀ ਜਿਹੜਾ ਸਿੱਖ ਸੱਭਿਆਚਾਰ ਦਾ ਇੱਕ ਬੜਾ ਹੀ ਅਹਿਮ ਪੱਖ ਜਿਹੜੇ ਗੁਰੂ ਕੇ ਲੰਗਰ ਨੇ ਤਾਂ ਉਹ ਮਤਲਬ ਜਿਵੇਂ ਗੁਰੂ ਨਾਨਕ ਪਾਤਸ਼ਾਹ ਤੋਂ ਜਿਹੜਾ ਇਹ ਸਿਸਟਮ ਸ਼ੁਰੂ ਹੋਇਆ ਜਿਹੜਾ ਸਿੱਖਾਂ ਦੀ ਦੇਗ ਤੇਗ ਫਤਿਹ ਦਾ ਜਿਹੜਾ ਸਿਧਾਂਤ ਆ ਉਸ ਦਾ ਪ੍ਰਗਟਾਵਾ ਆ। ਤੇ ਇੱਥੇ ਵੀ ਕੈਨੇਡਾ ਦੇ ਵਿੱਚ ਉਸੇ ਤਰ੍ਹਾਂ ਜਿਹੜੇ ਵੱਖੋ ਵੱਖ ਲੰਗਰ ਨੇ ਜਿਹੜੇ ਸੰਗਤਾਂ ਦੇ ਵੱਲੋਂ ਨਗਰ ਕੀਰਤਨ ਦੇ ਵਿੱਚ ਲਾਏ ਜਾਂਦੇ ਆ। ਜਿੱਥੇ ਗੱਤਕੇ ਦਾ ਜਿਹੜਾ ਜਿਹੜੇ ਜ਼ੋਰ ਆ ਉਹ ਨੌਜਵਾਨ ਦਿਖਾਉਂਦੇ ਆ ਨਗਰ ਕੀਰਤਨ ਦੇ ਵਿੱਚ, ਉਸੇ ਤਰ੍ਹਾਂ ਜਿਹੜੇ ਸਿੱਖ ਸੱਭਿਆਚਾਰ ਦੇ ਵੱਖ-ਵੱਖ ਪਹਿਲੂ ਨੇ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਦੇਖਣ ਨੂੰ ਮਿਲਦੇ ਆ। ਪੰਜਾਬ ਤੋਂ 7 ਸਮੁੰਦਰ ਦੂਰ ਇਸ ਧਰਤੀ ਦੇ ਉੱਤੇ ਵੀ ਜਿਹੜਾ ਸਿੱਖਾਂ ਨੇ ਕਿਵੇਂ ਆਪਣੀ ਸਿੱਖੀ ਨੂੰ ਸਾਂਭਿਆ ਇਹ ਨਗਰ ਕੀਰਤਨ ਸਿੱਖਾਂ ਦੀ ਧਾਰਮਿਕ ਸਿਆਸੀ ਤੇ ਜਿਹੜੀ ਸੱਭਿਆਚਾਰਕ ਪਛਾਣ ਆ ਉਸ ਦਾ ਪ੍ਰਗਟਾਵਾ ਕਰਦਾ ਆ ਕੈਨੇਡਾ ਦੇ ਵਿੱਚ। ਤੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਆ ਉਹ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੇ ਨੇ। इन्हीं की कृपा के सजे हम हैं। ਨਗਰ ਕੀਰਤਨ ਜਿਹੜਾ ਆ ਇੱਕ ਸਾਡੀ ਧਾਰਮਿਕ ਰਹੁ ਰੀਤ ਹੈਗੀ ਆ, ਇਹ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਆ। ਜਲਾਓ ਹੁੰਦੇ ਸੀਗੇ, ਜਲੂਸ ਹੁੰਦੇ ਸੀਗੇ, ਪਰ ਇਸ ਦੇ ਨਾਲ ਹੀ ਇਸ ਦਾ ਇੱਕ ਬੜਾ ਅਹਿਮ ਰਾਜਨੀਤਿਕ ਪੱਖ ਵੀ ਹੈਗਾ ਆ। ਇਹ 'ਚ ਸਿੱਖਾਂ ਦੀ ਜਿਹੜੀ ਸ਼ਕਤੀ ਹੈਗੀ ਆ, ਸਿੱਖਾਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਦਿਸਦੀ ਆ ਤੇ ਨਾਲ ਹੀ ਸਿੱਖਾਂ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਸਾਫ਼ ਦਿਸਦੀਆਂ ਨੇ। ਇਸ ਟਾਈਮ ਤੇ ਤੁਸੀਂ ਦੇਖੋ ਇੱਕ ਪੀਲੇ ਦਾ ਇੱਕ ਹੜ ਆਇਆ ਹੋਇਆ, ਖਾਲਿਸਤਾਨ ਦੇ ਜਿਹੜੇ ਨਿਸ਼ਾਨ ਸਾਹਿਬ ਨੇ ਉਹ ਸਾਰੀ ਜਗ੍ਹਾ ਦੇਖਣ ਨੂੰ ਮਿਲ ਰਹੇ ਨੇ, ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਨੇ। ਇਸ ਦਾ ਸਾਫ਼ ਇਹੀ ਮਤਲਬ ਨਿਕਲਦਾ ਆ ਕਿ ਸਿੱਖ ਖਾਲਿਸਤਾਨ ਨੂੰ ਸਮਰਪਿਤ ਨੇ, ਸ਼ਹੀਦਾਂ ਨੂੰ ਸਮਰਪਿਤ ਨੇ ਤੇ ਉਹ ਸਾਰੀ ਜਿਹੜੀ ਯਾਦ ਹੈਗੀ ਆ ਸਾਡੇ ਕਲੈਕਟਿਵ ਸਾਈਕੀ ਦੇ ਵਿੱਚ ਹਲੇ ਵੀ ਚੱਲ ਰਹੀ ਆ। ਸੋ ਇਹ ਦੋ ਚੀਜ਼ਾਂ ਇਕੱਠੀਆਂ ਨੇ, ਨਗਰ ਕੀਰਤਨ ਦੇ ਵਿੱਚ ਧਾਰਮਿਕ ਪੱਖ ਵੀ ਤੇ ਰਾਜਨੀਤਿਕ ਪੱਖ ਵੀ, ਮੀਰੀ ਪੀਰੀ ਜਿਸ ਤਰ੍ਹਾਂ ਸਾਡੇ ਚੱਲਦਾ ਹੈ। ਨਰਿੰਦਰ ਮੋਦੀ ਦਾ ਇੱਕ ਜੇਲ੍ਹ ਦੇ ਵਿੱਚ ਦਿਖਾਣਾ ਜਾਂ ਕੈਦੀਆਂ ਵਾਲੇ ਕੱਪੜੇ ਦਿਖਾਣੇ ਜਾਂ ਉਹਨਾਂ ਦੇ ਜਿਹੜੇ ਐਂਬੈਸਡਰ ਨੇ, ਮੰਤਰੀ ਨੇ, ਉਹ ਇੱਕ ਵਾਕਿਆ ਆ। ਉਹਨਾਂ ਨੇ ਕ੍ਰਾਈਮਸ ਕੀਤੀਆਂ ਨੇ ਤੇ ਤਾਂ ਹੀ ਉਹ ਇਸ ਤਰ੍ਹਾਂ ਦਿਖਾਇਆ ਜਾਂਦਾ ਆ। ਜੇ ਇਸ ਚੀਜ਼ ਉਹਨਾਂ ਨੂੰ ਚੁੱਭ ਨਹੀਂ ਲੱਗਦੀ ਆ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਉਹ ਜੇ ਕੰਮ ਨਾ ਕਰਨ। ਮਤਲਬ ਕੋਈ ਇੱਥੇ ਕਿਸੇ ਹੋਰ ਪ੍ਰੈਜ਼ੀਡੈਂਟ ਦੀ ਜਾਂ ਪੋਲੀਟੀਸ਼ੀਅਨ ਦੀ ਕੋਈ ਇਸ ਤਰ੍ਹਾਂ ਦਾ ਬੁੱਤ ਨਹੀਂ ਲੱਗਿਆ, ਉਹਨਾਂ ਨੇ ਕ੍ਰਾਈਮਸ ਕੀਤੀਆਂ ਨੇ ਤਾਂ ਇਸ ਤਰ੍ਹਾਂ ਉਹਨਾਂ ਨੂੰ ਦਿਖਾਇਆ ਜਾਊਗਾ। ਨੋਟਾਂ ਦੇ ਉੱਤੇ ਇਵੇਂ ਹੀ ਸਿੱਖ ਰਾਜ ਦੀ ਗੱਲ ਹੋਊਗੀ। ਨਾਲੇ ਭਾਰਤੀਆਂ ਨੂੰ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਆਪਦੇ ਰਿਕਾਰਡ ਦੇ ਵਿੱਚ ਇੰਨੇ ਕੁ ਨਿਰਪੱਖ ਹੋ ਤਾਂ ਸਾਨੂੰ ਇਹ ਚੀਜ਼ਾਂ ਦਾ ਫਿਕਰ ਕਰਨ ਦੀ ਲੋੜ ਨਹੀਂ। ਜਿੱਥੇ ਤੁਹਾਡਾ ਪਰਦਾ ਪਾਸ ਹੋ ਰਿਹਾ ਤੁਸੀਂ ਉੱਥੇ ਹੀ ਆਪਦੀ ਜਿਹੜੀ ਕੰਪਲੇਂਟ ਆ ਜਾਂ ਆਪਦਾ ਦੁੱਖ ਇਜ਼ਹਾਰ ਕਰਦੇ ਆ। ਸੋ ਤੁਸੀਂ ਅਤਿਆਚਾਰ ਨਾ ਕਰੋ ਤੇ ਜਿਹੜੇ ਸਿੱਖ ਆ ਉਹਨਾਂ ਨੂੰ ਇਹ ਚੀਜ਼ਾਂ ਨਾ ਕਰਨੀਆਂ ਪੈਣ।
ਸਭ ਤੋਂ ਵੱਡਾ ਜਿਹੜੀ ਦਾਤ ਆ ਉਹ ਘੋੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੇ ਆ। ਗੁਰੂ ਕੇ ਰਾਖੀ ਜਿਨ੍ਹਾਂ ਦੀ ਸੇਵਾ, ਜਿਨ੍ਹਾਂ ਨੇ ਗੁਰੂ ਕੇ ਪੰਥ ਨੂੰ ਵੱਡੇ ਵੱਡੇ ਘੱਲੂਘਾਰਿਆਂ ਚੋਂ, ਕਾਹਨੂੰਵਾਲ ਦੇ ਛੰਭਾਂ ਚੋਂ ਕੱਢ ਕੇ ਉਹ ਦर्रा ਖੈਬਰ ਤੋਂ ਲੈ ਕੇ ਜਮਨਾ ਤੱਕ ਘੋੜੇ ਖਾਲਸੇ ਦਾ ਰਾਜ ਰਿਹਾ, ਉਹ ਇਹਨਾਂ ਘੋੜਿਆਂ ਦੇ ਬਦੌਲਤ ਰਿਹਾ। ਸਤਿਗੁਰੂ ਨੇ ਬੜੀ ਕਿਰਪਾ ਕੀਤੀ। ਸੋ ਘੋੜਿਆਂ ਦੀ ਜਿਹੜਾ ਸੇਵਾ ਆ ਪੰਥ ਦੇ ਵਿੱਚ ਬੜੀ ਵੱਡੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ। ਇੱਥੇ ਕੈਨੇਡਾ ਦੀ ਧਰਤੀ ਤੇ ਪਹਿਲੀ ਵਾਰ ਨਗਰ ਕੀਰਤਨ ਦੇ ਵਿੱਚ ਜਿਹੜੀਆਂ ਨਗਰ ਸਿੰਘ ਫੌਜਾਂ ਘੋੜੇ ਲੈ ਕੇ ਆਈਆਂ। ਉਤਰਾ ਘੋੜੇ ਆਉਂਦੇ ਆ ਪਰ ਉਹ ਰੈਂਟਲ ਘੋੜੇ ਹੁੰਦੇ ਆ, ਰੈਂਟ ਤੇ ਲਿਆਂਦੇ ਹੁੰਦੇ ਸਿੰਘਾਂ ਨੇ, ਪਰ ਆਪਣੇ ਘੋੜੇ ਇੱਥੇ ਟੋਰਾਂਟੋ ਦੀ ਧਰਤੀ ਤੇ ਪਹਿਲੀ ਵਾਰ ਲੈ ਕੇ ਆਏ ਆ, ਜਿਹੜੇ ਗੁਰੂ ਖਾਲਸੇ ਦੇ ਘੋੜੇ ਆ। ਅਹਿਮਦ ਸ਼ਾਹ ਅਬਦਾਲੀ ਜਦੋਂ ਚੜਿਆ ਨਾ, ਉਹ ਜਦੋਂ ਖਾਲਸੇ ਤੋਂ ਤੰਗ ਹੋ ਗਿਆ ਵੀ ਇਹ ਕਿਸੇ ਪਾਸੇ ਰੋਕ ਨਹੀਂ ਆਉਂਦਾ ਕੰਮ, ਉਹਨੇ ਖਾਲਸੇ ਨਾਲ ਸੰਧੀ ਕੀਤੀ। ਸੰਧੀ ਲਈ ਉਹਨੇ ਪੇਸ਼ਕਸ਼ ਭੇਜੀ। ਉਹਨੇ ਬੜੇ ਊਂਠ ਘੋੜੇ ਬਦਾਮਾਂ ਨਾਲ ਲੱਦ ਕੇ, ਹੁਣ ਦੇ ਸਮੇਂ 'ਚ ਤੇ ਲੀਡਰ ਆਪਣੇ ਕੋਈ ਮਾੜੀ ਮੋਟੀ ਐਮਐਲਏ ਦੀ ਪੁਸ਼ਟ ਜਾਂ ਹੋਰ ਕੋਈ ਮਾੜੀ ਮੋਟੀ ਤੇ ਹੀ ਡਿੱਗ ਜਾਂਦੇ ਆ। ਉਸ ਵਕਤ ਪੰਜਾਬ ਦੀ ਗਵਰਨਰ ਹੀ ਉਹਨੇ ਖਾਲਸੇ ਨੂੰ ਪੇਸ਼ ਕੀਤੀ ਤੇ ਉਸ ਵੇਲੇ ਭੰਗੀਆਂ ਮਿਸਲ ਦਾ ਰਾਜ ਹੁੰਦਾ ਸੀ ਲਾਹੌਰ ਦੇ ਵਿੱਚ। ਤੇ ਭੰਗੀਆਂ ਕੋਲ ਜਦੋਂ ਗਈ ਤੇ ਸਰਦਾਰ ਜਿਹੜਾ ਭੰਗੀਆਂ ਦਾ ਮਹਾਂ ਸਿੰਘ ਸੀ, ਉਹਨੇ ਆਖਿਆ ਵੀ ਇਹ ਮਤਲਬ ਜਦੋਂ ਉਹ ਪੇਸ਼ਕਸ਼ ਹੋਈ ਥਾਲ ਲੱਦੇ ਕਿਸ਼ਮਿਸ਼ ਦੇ ਬਦਾਮਾਂ ਦੇ, ਤੇ ਉਹਨੇ ਗਾੜੀ ਅੰਦਰ ਗਿਆ ਹੁੰਦਾ, ਇਹਨੂੰ ਖਲੋ ਜਾਓ ਦਰਵਾਜ਼ੇ ਤੇ ਖੜਾਰ ਦਿੱਤਾ। ਅੰਦਰ ਜਾ ਕੇ ਉਹਨੇ ਘੋੜਿਆਂ ਦੇ ਜਦੋਂ ਛੋਲਿਆਂ ਦੀ ਮੁੱਠ ਲੈ ਕੇ ਆਇਆ ਤੇ ਚਿੱਟੇ ਰੁਮਾਲ ਚਿੱਟੇ ਰੁਮਾਲ ਤੇ ਛੋਲੇ ਰੱਖ ਕੇ ਤੇ ਉਹਨੇ ਆਉਣ ਵਾਲੇ ਜਿਹੜੇ ਬੰਦੇ ਸੀ ਉਹਨਾਂ ਦੇ ਅੱਗੇ ਕਰ ਦਿੱਤੇ। ਉਹ ਹੁੰਦਾ ਖਾਲਸੇ ਦੀ ਇਹ ਖੁਰਾਕ ਹੈ, ਤੁਸੀਂ ਸਾਨੂੰ ਇਹ ਐਸ਼ੋ ਪ੍ਰਸਤੀਆਂ 'ਚ ਪਾ ਕੇ, ਸੋ ਸਾਡੇ ਮੇਨ ਜਿਹੜਾ ਥੀਮ ਹੈ ਉਹਦੇ ਤੋਂ ਪਾਸੇ ਕਰਨਾ ਚਾਹੁੰਦੇ ਆ। ਪਰ ਖਾਲਸੇ ਦਾ ਧਿਆਨ ਬਿਲਕੁਲ ਸਿੱਧਾ ਹੈ। ਜਿਵੇਂ ਨਿਹੰਗ ਸਿੰਘ ਘੋੜੇ ਤੇ ਚੜਿਆ ਤੇ ਉਹਨੂੰ ਦੂਰੋਂ ਐਨ ਜਿਹੜਾ ਦਿਖਦਾ ਨਾ ਕਿੱਲਾ ਗੱਡਿਆ ਹੋਇਆ, ਇਸੇ ਤਰ੍ਹਾਂ ਉਹਨੇ ਆਖਿਆ ਸਾਨੂੰ ਜਿਹੜਾ ਸਾਡਾ ਸਾਹਮਣੇ ਨਿਸ਼ਾਨ ਆ ਉਹ ਦਿਖਦਾ, ਸਾਨੂੰ ਨਿਸ਼ਾਨ ਤੋਂ ਤੁਸੀਂ ਭਟਕਾ ਨਹੀਂ ਸਕਦੇ। ਸੋਹਣ ਸਿੰਘ ਸੀਤਲ ਸਾਹਿਬ ਨੇ ਬੜਾ ਖੂਬਸੂਰਤ ਲਿਖਿਆ ਜਦੋਂ ਉਹਨੇ ਕਿਹਾ ਵੀ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਜੰਗ ਜੰਮਲਾਂਗੇ ਉਸ ਨੂੰ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਗੱਲ ਬੰਨੇ ਲਾ ਕੇ, ਉਹ ਨਜਰਾਨੇ ਸਾਤੋਂ ਭਾਲਦਾ ਉਹੀ ਨੂੰ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਸੋ ਉਹ ਸੂਰਮਿਆਂ ਨੇ ਸੰਧੀ ਨਹੀਂ ਕੀਤੀ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਵਿੱਚ ਖਾਲਸੇ ਦਾ ਰਾਜ ਰਿਹਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਸੱਚ ਦੀ ਕਿਰਪਾ ਹੋਈ, ਗੁਰੂ ਗਰੀਬ ਨਵਾਜ ਦੀ ਮਹਾਰਾਜਾ ਰਣਜੀਤ ਸਿੰਘ ਸਾਹਿਬ ਤੇ ਦर्रा ਖੈਬਰ ਤੋਂ ਲੈ ਕੇ ਜਮਨਾ ਤੱਕ ਘੋੜੇ, ਜਮਨਾ ਦੀ ਦਰਿਆ ਦੇ ਵਿੱਚ ਘੋੜਿਆਂ ਦੇ ਖਾਲਸੇ ਦੇ ਘੋੜੇ ਪਾਣੀ ਪੀਂਦੇ ਰਹੇ ਆ। ਸੋ ਐਸਾ ਰਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਜਿੱਦਾਂ ਹੁਣ ਤੁਸੀਂ ਦੇਖ ਰਹੇ ਆ ਵੀ ਖਾਲਿਸਤਾਨ ਦੇ ਝੰਡੇ ਜਿਹੜੇ ਆ, ਇਹ ਇੱਕ ਯੂਨੀਵਰਸਿਟੀ ਦੇ ਤੌਰ ਤੇ ਵੀ ਤੁਸੀਂ ਸਮਝ ਲਓ, ਇਨ ਦਾ ਐਬਸੈਂਸ ਆਫ ਫੁੱਲੀ ਫਲੈਜ ਸਟੇਟ ਜਿਹੜੇ ਸਿੱਖ ਆਪਣੀ ਸੋਵਰਨਿਟੀ ਨੂੰ ਐਕਸਪ੍ਰੈਸ ਕਰਦੇ ਆ ਵੀ ਅਸੀਂ ਸੋਵਰਨਿਟੀ ਚਾਹੁੰਦੇ ਆ। ਇਹਦੀ ਕੋਈ ਹੋਰ ਇੰਟਰਪ੍ਰੀਟੇਸ਼ਨ ਕਰਨੀ ਵੀ ਸੰਤਾਂ ਨੇ ਐਂ ਕਿ ਅਸੀਂ ਪੌੜੀਆਂ ਤੇ ਆ ਜਾਊਗਾ, ਇਦਾਂ ਹੋ ਜਾਏਗੀ ਜਾਂ ਉਹ ਇੱਕ ਵੱਖਰੀਆਂ ਗੱਲਾਂ ਆ। ਇਹ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਸਿੱਖਾਂ ਨੂੰ। ਗੁਰੂ ਨਾਨਕ ਸਾਹਿਬ ਦੀ ਜਿਹੜੀ ਐਂਡ ਆ, ਕਲਮੀਨੇਸ਼ਨ ਜਿਹੜੀ ਆ ਉਹ ਇਹੀ ਆ ਕਿ ਸੋਵਰਨ ਸਿੱਖ ਸਟੇਟ, ਪੋਲੀਟੀਕਲ ਸੋਵਰਨਿਟੀ, ਕਰੰਸੀ ਜਿਹੜੀ ਚਲਾਈ, ਸਿੱਕਾ ਚਲਾਇਆ ਆਪਣੇ ਬਾਬਾ ਬੰਦਾ ਬਹਾਦਰ ਜੀ ਨੇ। ਸੋ ਉਹ ਕਰੰਸੀ ਦੇ ਥਰੂ ਰੂਲ ਹੁੰਦਾ। ਸੋ ਉਹ ਰੂਲ ਐਸਟੈਬਲਿਸ਼ ਗੁਰੂ ਗੋਬਿੰਦ ਸਿੰਘ ਦੇ ਹੁਕਮ ਮੁਤਾਬਕ ਉਹ ਸਿੱਕਾ ਚਲਾਇਆ ਗਿਆ ਸੀ। ਮੀਡੀਆ ਦੇ ਵਿੱਚ ਇਹ ਮੈਸੇਜ ਜੇ ਕੋਈ ਦਵੇ ਵੀ ਇੱਥੇ ਜੀ ਖਾਲਿਸਤਾਨ ਦਾ ਝੰਡਾ ਨਹੀਂ ਹੋਣਾ ਚਾਹੀਦਾ, ਇਹਦਾ ਮਤਲਬ ਸਿੱਖ ਗੁਲਾਮ ਹੋਣਾ ਚਾਹੀਦਾ, ਇਹਦਾ ਮਤਲਬ ਹਿੰਦੁਸਤਾਨ ਦਾ ਝੰਡਾ ਜਿਹੜੇ ਅੱਜ ਉਹਨਾਂ ਦੇ ਮਾਲਕ ਆ ਉਹਨਾਂ ਦਾ ਹੋਣਾ ਚਾਹੀਦਾ, ਜਾਂ ਜਦੋਂ ਸਰਕਾਰੇ ਖਾਲਸਾ ਤੋਂ ਬਾਅਦ ਫਰੰਗੀ ਦਾ ਝੰਡਾ ਸਿੱਖਾਂ ਨੂੰ ਨਗਰ ਕੀਰਤਨ ਚੱਕਣਾ ਚਾਹੀਦਾ। ਸੋ ਜੇ ਸਿੱਖ ਇਸ ਤਰ੍ਹਾਂ ਕਰਨਗੇ ਫਰੰਗੀਆਂ ਦਾ ਜੋ ਉਸ ਵੇਲੇ ਜਾਂ ਅੱਜ ਹਿੰਦੁਸਤਾਨ ਦਾ ਝੰਡਾ ਜਾਂ ਖਾਲਿਸਤਾਨ ਦੇ ਝੰਡੇ ਨੂੰ ਜਦੋਂ ਕਹਿਣਗੇ ਇਹਦੀ ਲੋੜ ਨਹੀਂ, ਇਹ ਤਾਂ ਇੱਕ ਨਗਰ ਕੀ ਗੁਰਮ, ਇਹ ਇੱਕ ਧਾਰਮਿਕ ਸਮਾਗਮ ਆ, ਸੋ ਉਹ ਦੁਸ਼ਮਣ ਦੀ ਸਿੱਖਾਂ ਦੇ ਉੱਪਰ ਜਿਹੜੀ ਕਬਜ਼ਾ ਆ ਉਹਦੇ ਵਿੱਚ ਕੋਲੈਬੋਰੇਸ਼ਨ ਹੋਏਗੀ ਵੀ ਅਸੀਂ ਤੁਹਾਡੇ ਨਾਲ ਰਲ ਕੇ ਸਿੱਖਾਂ ਨੂੰ ਚਲਾਵਾਂਗੇ ਤੇ ਤੁਹਾਨੂੰ ਇਹਨਾਂ ਆਜ਼ਾਦ ਮੁਲਕਾਂ ਦੇ ਵਿੱਚ ਵੀ ਗੁਲਾਮ ਰੱਖਾਂਗੇ। ਭਾਰਤ ਦੀ ਇੰਟਰਫੇਰੈਂਸ ਬਹੁਤ ਸਟਰੋਂਗ ਆ ਇੱਥੇ, ਉਹ ਸਾਡੇ ਵਿੱਚ ਵੀ ਆ, ਸਾਡੇ ਵਿੱਚ ਸਾਡੀ ਗੱਲ ਕਰ ਰਹੇ ਬੰਦਿਆਂ ਦੇ ਵਿੱਚ ਵੀ ਆ। ਸੋ ਜੇ ਤੁਸੀਂ ਕੰਟੈਂਟ ਦੇਖੋਗੇ ਧਿਆਨ ਨਾਲ ਤੇ ਵੈਰੀ ਟਫ ਹੋ ਜਾਏਗਾ ਤੁਹਾਡੇ ਲਈ ਐਨੀਮੀ ਨੂੰ ਤੁਹਾਡੇ ਵਿੱਚ ਕੁਝ ਕਰਨ ਦਾ। ਪਰ ਇਨ ਦਾ ਐਬਸੈਂਸ ਆਫ ਤੁਹਾਡਾ ਜਿਹੜਾ ਮੀਡੀਆ ਆ ਬਹੁਤ ਘੱਟ, 1-2 ਚੈਨਲ ਆ ਉਹ ਵੀ ਬੜੇ ਮੁਸ਼ਕਲ ਚੱਲ ਰਹੇ ਆ। 99% ਜਿਹੜਾ ਮੀਡੀਆ ਆ ਉਹ ਸਿੱਖਾਂ ਨੂੰ ਉਹ ਇਨਫੋਰਮੇਸ਼ਨ ਦੇ ਰਿਹਾ ਜਿਹਨੂੰ ਪ੍ਰੋਕਸੀ ਮੀਡੀਆ ਕਿਹਾ ਆਰਸੀਐਮਪੀ ਨੇ। ਅੱਜ ਦਾ ਜਿਹੜਾ ਨਗਰ ਕੀਰਤਨ ਆ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਸਮਰਪਿਤ ਆ। ਜਦੋਂ ਆਪਾਂ ਸ਼ਹੀਦ ਜਸਵੰਤ ਸਿੰਘ ਖਾਲੜੇ ਦੀ ਗੱਲ ਕਰਦੇ ਆ, ਉਹ ਕੈਨੇਡਾ ਅਤੇ ਖਾਸ ਕਰਕੇ ਟੋਰਾਂਟੋ ਦੀ ਸੰਗਤ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਦੇ ਨੇ, ਕਿਉਂਕਿ ਉਹਨਾਂ ਦੀ 1995 ਵਾਲੀ ਜਿਹੜੀ ਫੇਮਸ ਸਪੀਚ ਸੀ ਰਿਕਸ਼ੀ ਗੁਰੂ ਘਰ ਦੀ, ਉਹ ਟੋਰਾਂਟੋ ਦੀ ਧਰਤੀ ਦੇ ਉੱਤੇ ਹੋਈ ਸੀ ਤੇ ਉਸ ਦੇ ਕਰਕੇ ਟੋਰਾਂਟੋ ਦੀ ਜਿਹੜੀ ਸੰਗਤ ਆ ਉਹਨਾਂ ਦਾ ਜਿਹੜਾ ਖਿੱਚ ਅਤੇ ਮੋਹ ਆ ਉਹ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਉਹਨਾਂ ਦਾ ਪ੍ਰੋਜੈਕਟ ਸੀਗਾ, ਜੋ ਉਹਨਾਂ ਦੀ ਲਹਿਰ ਸੀਗੀ, ਉਹਦੇ ਨਾਲ ਬਹੁਤ ਡੂੰਘੇ ਰੂਪ ਦੇ ਵਿੱਚ ਕਨੈਕਟਡ ਆ।
ਤੇ ਮੈਨੂੰ ਯਾਦ ਆ ਜਦੋਂ ਮੈਂ ਛੋਟਾ ਹੁੰਦਾ ਸੀ, ਮੇਰੇ ਵਾਸਤੇ ਨਗਰ ਕੀਰਤਨ ਸਾਲ ਦਾ ਸਭ ਤੋਂ ਮਹੱਤਵਪੂਰਨ, ਸਭ ਤੋਂ ਬੈਸਟ ਦਿਨ ਹੁੰਦਾ। ਜਿੱਦਾਂ ਕ੍ਰਿਸਚਨਾਂ ਵਾਸਤੇ ਕ੍ਰਿਸਮਸ ਹੁੰਦੀ ਆ, ਸਾਡੇ ਵਾਸਤੇ ਨਗਰ ਕੀਰਤਨ ਹੁੰਦਾ ਸੀ। ਸੋ ਬੱਚੇ ਸਾਰੇ ਇਸ ਨੂੰ ਲੁੱਕ ਫਾਰਵਰਡ ਇਸ ਕਰਕੇ ਕਰਦੇ ਨੇ ਕਿ ਉਹਨਾਂ ਨੂੰ ਪਤਾ ਲੱਗਦਾ ਉਹ ਇਕੱਲੇ ਨਹੀਂ ਹੈਗੇ। ਜਿਹੜੀ ਸੁਸਾਇਟੀ ਦੇ ਵਿੱਚ ਕਈ ਵਾਰ ਇਸ ਤਰ੍ਹਾਂ ਲੱਗਦਾ ਹੈ ਕਿ ਇਕੱਲਾ ਇੱਕ ਡਿਸਟਿੰਕਟ ਆਈਡੈਂਟੀਟੀ ਨਾਲ ਬੰਦਾ ਇਕੱਲਾ ਰਹਿ ਗਿਆ, ਪਰ ਇੱਥੇ ਇੱਕ ਜਦੋਂ ਸਿੱਖਾਂ ਦਾ ਹੜ ਆਉਂਦਾ ਹੈ, ਬਾਣੇ ਵਾਲੇ ਸਿੱਖਾਂ ਦਾ, ਤਾਂ ਸਿੱਖਾਂ ਵਾਸਤੇ ਵੀ ਇੱਕ ਉਤਸ਼ਾਹ ਪੈਦਾ ਹੁੰਦਾ ਆ ਤੇ ਬਾਹਰਲੀ ਦੁਨੀਆ ਨੂੰ ਵੀ ਪਤਾ ਲੱਗਦਾ ਆ ਕਿ ਸਾਡੀ ਕਿੰਨੀ ਗਿਣਤੀ ਹੈਗੀ ਆ ਤੇ ਇਕੱਠੇ ਇੱਕ ਇਹੋ ਜਿਹਾ ਇਵੈਂਟ ਕੋਈ ਹੋਰ ਕਮਿਊਨਿਟੀ ਇਸ ਤਰ੍ਹਾਂ ਨਹੀਂ ਕਰ ਸਕਦੀ। ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਮਹਾਨ ਨਗਰ ਕੀਰਤਨ ਖਾਲਸਾ ਸਾਜਨਾ ਦਿਵਸ ਨੂੰ ਕੀਤੇ ਜਾਂਦੇ ਨੇ। ਇਹ ਜੋ ਨਗਰ ਕੀਰਤਨ ਆ ਬਹੁਤ ਮਹੱਤਵਪੂਰਨ ਨਗਰ ਕੀਰਤਨ ਆ। ਇੱਕ ਤਾਂ ਸੰਗਤਾਂ ਦਾ ਉਤਸ਼ਾਹ ਬਹੁਤ ਹੁੰਦਾ, ਸੰਗਤਾਂ ਦਾ ਬਹੁਤ, ਇੱਕ ਸਾਡੇ ਬਿਲਕੁਲ ਜਿੱਥੇ ਸਾਡੀ ਬਸੋਂ ਆ ਉੱਥੇ ਹੁੰਦਾ। ਇਹ ਐਕਚੁਅਲੀ ਖਾਲਿਸਤਾਨੀ ਨਗਰ ਕੀਰਤਨ ਆ, ਸਿੱਖਾਂ ਦੀ ਆਜ਼ਾਦੀ ਨੂੰ, ਸੋਵਰੇਨਿਟੀ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ। ਇਹ ਹਰ ਫਲੋਟ, ਹਰ ਟੈਂਟ ਖਾਲਿਸਤਾਨ ਦੇ ਫਲੈਗ ਦੇ ਨਾਲ ਹੁੰਦਾ। ਸੋ ਇੱਥੇ ਆ ਕੇ ਪਤਾ ਲੱਗਦਾ ਵੀ ਸਿੱਖ ਆਪਦੀ ਆਜ਼ਾਦੀ ਵਾਸਤੇ ਕਿੰਨੇ ਤਤਪਰ ਨੇ। ਸੋ ਬਾਕੀ ਐਵਰੀ ਈਅਰ ਸੰਗਤਾਂ ਦਾ ਇਕੱਠ ਵੱਧਦਾ ਜਾਂਦਾ। ਇਸ ਵਾਰ ਜਿਹੜਾ ਹੁਣ ਨਗਰ ਕੀਰਤਨ ਹੋ ਰਿਹਾ, ਇਹਦੇ ਤੇ ਐਸਟੀਮੇਟ ਨਾਲ 5.5 ਲੱਖ ਤੋਂ ਲੈ ਕੇ 6 ਲੱਖ ਸੰਗਤ ਦੇ ਪੁੱਜਣ ਦੀ ਉਮੀਦ ਆ। ਮਾਲਟਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਰੈਕਸਡੇਲ ਗੁਰਦੁਆਰਾ ਸਾਹਿਬ ਤੱਕ। ਤੇ ਇਹ ਜਿਹੜੀ ਜੇ ਪੁਲਿਸ ਵਾਲੇ ਨੇ ਉਹ ਡਾਟਾ ਦਿੰਦੇ ਨੇ। ਸੋ ਇਹ ਪਹਿਲਾਂ ਮੇਜਰ ਇਵੈਂਟਾਂ ਦੇ ਵਿੱਚ ਨਹੀਂ ਸੀ ਆਉਂਦਾ। ਇਸ ਵਾਰ ਜਿਹੜੀਆਂ ਸਾਡੀਆਂ ਦੋਨੇ ਮਿਊਨਿਸਪੈਲਿਟੀ ਨੇ ਜਾਂ ਗਵਰਨਮੈਂਟ ਆਫ ਅੰਟਾਰੀਆ ਇਹਨੂੰ ਮੇਜਰ ਇਵੈਂਟ ਦੇ ਵਿੱਚ ਰੱਖਿਆ। नहीं मोसे गरीब करोड़ परे, नहीं मोसे करोड़ परे, इन्हीं की कृपा के सजे हम हैं।